अस्सलाम वालेकुम दोस्तों की हाल चाल अज अस आए हैं एक ऐसे दूल्हे को जिन्हें सानू फोन किया कि मेरे नाल बड़ा जुल्म होया मेरे नाल बड़ी ज्यादती हुई सानू पुछने ना की जुल्म ते की ज्यादती हो रहा ते बैठे ते अज दा वलीमा भी सी ते पुछने कि वलीमे च क्यों नहीं गए ना जानदी अस्सलाम वालेकुम जी। वालेकुम सलाम। तो की हो गया जनाब? मैं लुटिया गया भाईजान, मेरे नाल बहुत बड़ा धोखा आया। की धोखा हो गया ते ना दसते सही। मेरे नाल धोखा ये होया, वो रिश्ते कराउण वाला नहीं, वो बाबा ਉਹਨੇ मेरा रिश्ता कराया। वो अच्छा। मैनू विखाया कुछ ते अग्गों निकलिया कुछ। नहीं विखाया कुछ दा की मतलब तेनू की वो मैनू तस्वीर विखाई लियान के कुड़ी दी, अच्छा कहंदा आ कुड़ी तैनू पसंद आ। मैं कहा जी ठीक है। अच्छा वो ब्याह करके ले आंदा। अच्छा वो जो दूसरे दिन पता लगा, वो विखा के मैं तेन एक पंजाबी दी मिसाल ही दे देना क्योंकि मैं है पंजाबी हां। दे वो विखा के बकरी ते निकल आई विचों मझ। मोटी ਉਹ ਮੋਟੀ ਤੇ ਕਾਲੀ ਮੱਝ ਤਰ੍ਹਾਂ ਕਾਲੀ ਸੀ ਯਾਰ। ਮੇਰੇ ਨਾਲ ਬਹੁਤ ਬਹੁਤ ਮੈਂ ਤਾਂ ਲੁੱਟਿਆ ਗਿਆ। ਇਹਦੀ ਜਿਹੜੀ ਗੱਲ ਆ ਤੁਸੀਂ ਸੁਣ ਰਹੇ ਕਿ ਕਹਿੰਦਾ ਕਿ ਮੈਨੂੰ ਤਸਵੀਰ ਵਿਖਾਈ ਆ ਤੇ ਵੀ ਉੱਤੇ ਬੁੱਢੀ ਮੇਰੀ ਚਿੱਟੀ ਸੀ ਤੇ ਪਤਲੀ ਸਮਾਰਟ ਜੀ ਸੀ ਜਦੋਂ ਬਾਅਦ ਚ ਨਿਕਲੀ ਆ ਤੇ ਉਹ ਹੋਈ ਕਾਲੀ। ਅੱਛਾ ਯਾਰ ਜੇ ਕਾਲੀ ਆ ਤੇ ਫਿਰ ਕੀ ਆ ਰੰਗ ਹੀ ਕਾਲਾ ਨਾ। ਹੁਣ ਲੈ ਕੇ ਆਵੇਂ ਅੰਗੂਰ ਅੱਛਾ ਹੈ ਹਾਂ ਵਿੱਚੋਂ ਨਿਕਲਣ ਖੱਟੇ। ਹਾਂ ਫਿਰ ਮੇਰੇ ਨਾਲ ਉਹ ਹਿਸਾਬ ਹੋਇਆ ਯਾਰ ਮੈਨੂੰ ਅੱਛਾ ਛੱਡ ਅੱਜ ਤੇਰਾ ਵਲੀਮਾ ਤੂੰ ਵਲੀਮੇ ਤੇ ਕਿਉਂ ਨਹੀਂ ਗਿਆ? ਰਿਸ਼ਤੇ ਕਰਾਉਣ ਵਾਲਾ ਬਾਬਾ ਕਿੱਥੇ ਆ? ਉਹ ਬਾਬਾ ਵੀ ਇੱਥੇ ਹੀ ਆ। ਅੱਛਾ ਸਾਧੂ ਨੂੰ ਜ਼ਰਾ ਉਹਨੂੰ ਵੀ ਪੁੱਛਨੇ ਆ। ਬਾਬਾ ਹਾਂਜੀ ਇੱਧਰ ਆ। ਹਾਂਜੀ अस्सलाम वालेकुम। ਵਾਲੇकुम ਸਲਾਮ ਬਾਬਾ ਬਹਿ ਜਾ। ਬਾਬਾ ਜੀ ਤੁਸੀਂ ਰਿਸ਼ਤਾ ਕਰਾਉਂਦੇ ਨੇ? हाँ जी ਇਹਦਾ ਰਿਸ਼ਤਾ ਤੁਸੀਂ ਕਰਾਇਆ ਸੀ? जी सर ਅੱਛਾ ਤੇ ਫਿਰ ਇਹਨਾਂ ਤੁਸੀਂ ਧੋਖਾ ਕੀਤਾ ਆ? ਅਸੀਂ ਕਾਹਦੇ ਨਾਲ ਧੋਖਾ ਕੀਤਾ? ਉਹ ਕਹਿੰਦੇ ਮੇਰੇ ਨਾਲ ਧੋਖਾ ਕੀਤਾ ਆ। ਹਾਂ ਨਹੀਂ ਧੋਖਾ ਨਹੀਂ ਕੀਤਾ। ਹਾਂ ਇਹ ਬਾਬੇ ਨੇ ਧੋਖਾ ਕੀਤਾ। ਇਹਨੇ ਮੈਨੂੰ ਵਿਖਾਇਆ ਕੁਛ, ਇਹਨੂੰ ਪੁੱਛੋ ਸਾਹਮਣੇ। ਉਹ ਵਿਖਾ ਕੇ ਬੱਕਰੀ ਬੰਨਤੀ ਮੇਰੇ ਕਿਲੇ ਤੇ ਮੱਝ। ਅੱਛਾ ਉਹ ਬਾਬਾ ਐਡੀ ਮੋਟੀ ਆ? ਏਡੀ ਮੋਟੀ ਮੱਝ ਹੋ ਸਕਦੀ ਹੈ? ਕੁੜੀ ਹੈ ਬੜੀ ਸੋਹਣੀ, ਉਹਦੀ ਤਸਵੀਰ ਤੈਨੂੰ ਵਿਖਾ ਦਿੰਦੇ ਆ, ਤੂੰ ਖੁਦ ਆਖੇਗਾ ਵੀ ਠੀਕ ਕੀਤਾ ਨੇ। ਨਹੀਂ ਉਹ ਬਾਬਾ ਦੇ ਕਹਿੰਦਾ ਕੁੜੀ ਸੋਹਣੀ ਸੁਨੱਖੀ ਆ। ਨਹੀਂ ਨਹੀਂ ਬਾਬਾ, ਉਹ ਤਸਵੀਰ ਵਿਖਾਈ ਸੀ ਨਾ, ਅੱਗੇ ਕੁਝ ਹੋਰ ਹੋਇਆ ਨਾ। ਤਸਵੀਰ ਵਿਖਾ ਕੇ ਕੁਝ ਹੋਰ ਕੀਤਾ ਇਹਨਾਂ ਨੇ, ਕੁਝ ਹੋਰ ਆ। ਨਹੀਂ ਮਿਸਾਲ ਦੇ ਤੌਰ ਤੇ ਹੋਇਆ ਕਿ ਜਦੋਂ ਤੂੰ ਤਸਵੀਰ ਵੇਖੀ ਆ ਤੂੰ ਵਿਆਹ ਕੇ ਲਿਆਇਆ ਆ ਯਾਰ ਤੂੰ ਉੱਥੇ ਰੌਲਾ ਪਾ ਦਿੰਦਾ ਵੀ ਤੈਨੂੰ ਉੱਥੇ ਜਦੋਂ ਤੂੰ ਨਿਕਾਹ ਕਰਨ ਗਿਆ ਆ ਤੈਨੂੰ ਉੱਥੇ ਇਹਨਾਂ ਨੇ ਕੋਈ ਨਹੀਂ ਵਿਖਾਈ? ਉੱਥੇ ਤਾਂ ਰਿਵਾਜ ਆ ਤੁਹਾਡੇ ਪੰਜਾਬੀਆਂ ਦਾ ਹੁੰਦਾ ਵੀ ਉਹਨਾਂ ਨੂੰ ਇਕੱਠਿਆਂ ਬਿਠਾਉਂਦੇ ਆ, ਉਹ ਦੁੱਧ ਪਲਾਈ ਦੀ ਰਸਮ ਤੇ ਉਹ ਸਾਲੀਆਂ ਆ ਜਾਂਦੀਆਂ ਲਾ। अपनी जमीन कारोबार हर चीज बेच के मैं आके ब्याह कराਉਣਾ ਵਾ। ਨਹੀਂ ਹੋਇਆ ਨਾ। ਗੱਲ ਸੁਣ ਤੇਰੇ ਤੇ ਹੁਣ ਮੈਂ ਗੌਰ ਨਾਲ ਵੇਖਿਆ ਤੇਰੀ ਤੇ ਦਾੜੀ ਵੀ ਚਿੱਟੀ ਆ। ਮੈਂ ਤਾਂ ਨਹੀਂ ਲੁਕੋਈ ਨਾ, ਹਾਂ ਜਾਂ ਤਾਂ ਕੋਈ ਮੈਂ ਲੁਕੋਈ ਆ। ਉਹ ਤੇ ਤੈਨੂੰ ਐਸ ਉਮਰੇ ਕਾਲੀ ਕਲੋਟੀ ਜਿੱਦਾਂ ਲੱਭ ਤੇ ਗਈ ਨਾ। ਨਹੀਂ ਕਿਉਂ, ਕਾਹਦੇ ਵਾਸਤੇ? ਨਹੀਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਇਹਨੇ, ਕੀ ਤੇ ਨਾਲ ਜ਼ੁਲਮ ਕੀਤਾ? ਬਹੁਤ ਜ਼ੁਲਮ ਅੱਛਾ ਕੀਤਾ। ਭਾਈ ਜੀ, ਭਾਈ ਦਾ ਕਹਿਣ ਦਾ ਮਕਸਦ ਇਹ ਹੈ ਕਿ ਵੀ ਇਹਨੇ ਆਂਦੇ ਸਾਫ ਸੁਥਰੇ ਕੇਲੇ ਦੇ ਵਿੱਚੋਂ ਨਿਕਲੇ ਗਲੇ ਸੜੇ, ਯਾਨੀ ਕਿ ਬਦਾਮ ਆਂਦੇ ਤੇ ਕਾਗਜ਼ੀ ਕੇ ਮਿੱਠੇ ਹੋਣਗੇ ਵਿੱਚੋਂ ਨਿਕਲੇ ਕੋੜੇ, ਐਵੇਂ ਗੱਲ ਆ? ਹਾਂਜੀ ਏਦਾਂ ਏਦਾਂ ਹੀ। ਹੁਣ ਕੇਲਾ ਛਿੱਲੋ ਹਾਂ ਤੇ ਵਿੱਚੋਂ ਨਿਕਲਾ ਵੀ ਗਲਿਆ, ਗਲਿਆ ਕੀ ਬਣੇਗੀ ਉਹਦੇ ਤੇ? ਕਿੰਨੂ ਆਂਦਾ ਇਹਨੇ ਦੱਸਿਆ ਹੋਇਆ ਕਿ ਬੜਾ ਜ਼ਬਰਦਸਤ ਹੈ, ਜਦੋਂ ਆਣ ਕੇ ਖੋਲਿਆ ਦੇ ਵਿੱਚੋਂ ਗਲਿਆ ਹੋਇਆ। ਗਲਿਆ ਹੋਇਆ। ਮੈਂ ਮੇਰੇ ਬਹੁਤ ਬਰਾੜ ਇਹਦੇ ਕੀਤਾ ਬਾਬੇ ਨੇ ਮੇਰੇ ਨਾਲ। ਅੱਛਾ ਹੁਣ ਤੇ ਤੇਰਾ ਨਿਕਾਹ ਹੋ ਗਿਆ, ਹੁਣ ਤੂੰ ਕੀ ਚਾਹੁੰਦਾ ਹੈ? ਮੈਂ ਕੁਝ ਮੈਂ ਨਹੀਂ, ਬਸ ਮੇਰੇ ਨਾਲ ਬਹੁਤ ਅੱਛਾ ਬਰਾੜ ਸਾਨੂੰ ਹੈ। ਮੀਡੀਆ ਵਾਲਿਆਂ ਨੂੰ ਸੱਦਣ ਦਾ ਕੀ ਤਰ੍ਹਾਂ ਮਕਸਦ ਹੈ? ਸਾਨੂੰ ਤੂੰ ਮੈਂ ਕਿਉਂ ਤੁਹਾਨੂੰ ਇਸ ਤੋਂ ਸੱਦਿਆ ਹਾਂ ਕਿ ਇਹ ਬਾਬੇ ਨੂੰ ਵੀ ਸਮਝਾਓ ਕਿ ਗਾਂ ਚਲੋ ਮੈਂ ਤਾਂ ਲੁੱਟਿਆ ਗਿਆ, ਅੱਛਾ। ਨਾ ਕੋਈ ਹੋਰ ਮੇਰੇ ਵਗੈਰਾ ਗਰੀਬ ਨਾ ਲੁੱਟਿਆ ਜਾਵੇ। ਇਹਨਾਂ ਨੂੰ ਕੁਝ ਹਦਾਇਤ ਕਰੋ, ਇਹਨਾਂ ਬਾਬਿਆਂ ਨੂੰ ਰਿਸ਼ਤੇ ਕਰਾਉਣ ਵਾਲਿਆਂ ਬਾਬਾ ਨੂੰ। ਜੀ ਇਦਾਂ ਹੀ ਧੋਖਾ ਕੀਤਾ ਤੁਸੀਂ? ਗੱਲ ਸੁਣੋ ਜਨਾਬ, ਹਾਂਜੀ ਅਸਾਂ ਹੀਰੇ ਵਰਗੀ ਬੱਚੀ ਦੀ ਕੁੜੀ ਦੀ ਤਸਵੀਰ ਤਾਂ ਵਿਖਾਓ ਯਾਰ। ਮੈਂ ਕਿਹਾ ਮੈਂ ਤੈਨੂੰ ਜਾਨਾ ਮੋਬਾਈਲ ਲੈ ਕੇ ਆਉਣਾ, ਤਸਵੀਰ ਵਿਖਾਉਣਾ, ਤੁਸੀਂ ਖੁਦ ਹੀ ਆਖੋਗੇ ਕਿ ਇਹ ਬੱਚੀ ਤਾਂ ਬਹੁਤ ਅੱਛੀ ਹੈ, ਆਪ ਤੂੰ ਵਰਗਾ। ਨਹੀਂ ਤੂੰ ਘਰ ਕੀ ਤੂੰ ਘਰ ਗਿਆ? ਮੇਰਾ ਘਰ ਹਮਸਾਇਆ ਨਾਲ ਹੀ ਉਹਨੇ। ਆ ਵੇਖੋ ਜੀ ਬੱਚੀ ਵੇਖੋ ਆ। ਹਾਂ ਆਏ ਸੀ, ਆਏ ਹਾਂਜੀ ਜਨਾਬ, ਅਗਰ ਸਾਡਾ ਕੈਮਰਾਮੈਨ ਤੁਹਾਨੂੰ ਵਿਖਾ ਸਕਦਾ ਮਾਸ਼ਾਅੱਲਾ ਆਏ ਦੇਖੋ ਸੀ। ਆ ਬੱਚੀ ਕਿੰਨੀ ਹਾਂਜੀ ਸੋਹਣੀ ਆਏ ਹੈ। ਸੀ। ਬਾਬਾ ਤੂੰ ਕਿਆ ਤੇਰਾ ਸੜੇ ਪਤੀਲੇ ਵਰਗਾ ਮੂੰਹ ਆ ਤੇ ਇਹ ਤੂੰ ਐਡੀ ਸੋਹਣੀ ਕੁੜੀ ਤੈਨੂੰ ਲੱਭ ਗਈ ਅਜੇ ਵੀ ਤੂੰ। ਓਏ ਅੱਛਾ ਬਾਬਾ ਹਾਂਜੀ ਤੁਸੀਂ ਇਹਨਾਂ ਇੰਨੇ ਮੁੰਡੇ ਨਾਲ ਜ਼ੁਲਮ ਕਰਤਾ ਯਾਰ ਕਿ ਲੱਖ ਰੁਪਇਆ ਵੀ ਤੂੰ ਲੈ ਲਿਆ ਰਿਸ਼ਤਾ ਕਰਾਉਣ ਦਾ। ਹਾਂਜੀ ਹਾਂ ਉਹ ਰੋਣ ਵੀ ਦਿਆ। ਉਹ ਭਾਈ ਰੋਣ ਡਿਆ, ਬੜੀ ਤੁਸੀਂ ਤਸਵੀਰ ਦੇਖੋ, ਬੜੀ ਸੋਹਣੀ ਬੱਚੀ ਆ ਤੇ ਆਹ ਜਿਹੜੀ ਬੱਚੀ ਗੱਲ ਹੈਗੀ ਆ, ਹੁਣ ਤੱਕ ਇਹਨੂੰ ਕਿਸੇ ਨੇ ਰਿਸ਼ਤਾ ਨਹੀਂ ਦਿੱਤਾ। ਇਹ ਆਂਦਾ ਉਹ ਮੋਟੀ ਮੱਝ ਵਰਗੀ ਚੂਹੇ ਵਰਗਾ ਤੇ ਆ ਪਿਆ ਹੈ। ਇਹਦੀ ਸ਼ਕਲ ਤੇ ਵੇਖੋ। ਵੈਸੇ ਯਾਰ ਗੱਲ ਇਹ ਕਿ ਗੱਲ ਬੜੀ ਮਜ਼ੇ ਦੀ ਕੀਤੀ ਬਾਬੇ ਰਿਸ਼ਤੇ ਕਰਾਉਣ ਵਾਲੇ ਨੇ ਹਾਂ ਕਿ ਬਈ ਸ਼ਕਲ ਇਹਦੀ ਚੂਹੇ ਵਰਗੀ ਆ। ਵੇਖੀ ਨਾ ਯਾਰ ਮੈਨੂੰ ਮੇਰੀ ਇੰਜ ਲੱਗਦਾ ਜਿਵੇਂ ਚੂਹਾ ਕੜਕੀ ਫਸਿਆ ਹੋਵੇ। ਮੇਰੀ ਸ਼ਕਲ ਭਾਵੇਂ ਚੂਹੇ ਵਰਗੀ ਸਹੀ ਹਾਂ ਹੈ। ਹਾਂ ਆ ਲੈ ਉਹ ਯਾਰ ਸਿਰ ਤੇ ਰੱਖ, ਮੇਰਾ ਕੈਮਰਾ ਅੰਨਾ ਹੋ ਜਾਣਾ ਹੈ ਕਿਉਂ? ਅੱਛਾ ਮੇਰੀ ਸ਼ਕਲ ਚੂਹੇ ਯਾਰ ਵਰਗੀ ਵੈਸੇ ਸਹੀ। ਵੈਸੇ ਮੇਰੀ ਗੱਲ ਕਰਾਉਣ ਵਾਲਾ ਗੱਲ ਤੁਸੀਂ ਕੋਈ ਦੱਸਣੀ ਚਾਹੀਦੀ ਹੈ ਨਾ। ਤੇਰਾ ਜਿਹੜਾ ਮੈਂ ਸੂਰਤ ਹਾਲ ਵੇਖੀ ਹੈ ਨਾ, ਤੇਰਾ ਲੱਖ ਰੁਪਇਆ ਸਹੀ ਲੱਗਾ। ਸਿਰ ਤੇਰੇ ਤੇ ਵਾਲ ਕੋਈ ਨਹੀਂ, ਦਾੜੀ ਤੇਰੀ ਚਿੱਟੀ। ਯਾਰ ਮੈਂ ਤਾਂ ਝੂਠ ਨਹੀਂ ਨਾ ਬੋਲਣ, ਕਰਾਉਣ ਵਾਲਿਆਂ ਨੂੰ ਹਕੀਕਤ ਦੱਸਣੀ ਚਾਹੀਦੀ ਹੈ ਨਾ। ਮੇਰਾ ਦਿਲ ਮੰਗਦਾ ਤੇ ਮੈਂ ਕਹਿੰਦਾ ਚਲੋ ਠੀਕ ਹੈ ਮੈਂ ਕਰਾ ਲਾਂ। ਹੁਣ ਐਵੇਂ ਇੰਨਾ ਖਰਚਾ ਵੀ ਕਰਵਾਤਾ।
ਮੂੰਹ ਤੇਰਾ ਐਵੇਂ ਜੇ ਕਮਾਂਡੋ ਚੂਹੇ ਹੋਣ ਤੇ ਉਹ ਹੁਣ ਤੂੰ ਤੂੰ ਮੇਰਾ ਇੰਟਰਵਿਊ ਲੈਣਾ ਹੈ, ਤੁਹਾਨੂੰ ਮੈਸੇਜ ਵਾਸਤੇ ਸੱਦਿਆ, ਤੂੰ ਮੈਨੂੰ ਉਹਨੂੰ ਬਾਬੇ ਨੂੰ ਸਮਝਾਉਣ ਦੀ ਬਜਾਏ ਤੂੰ ਮੈਨੂੰ ਬੀਤ ਕਰ ਰਿਹਾ। ਗੱਲ ਮੇਰਾ ਇੰਨਾ ਪੈਸਾ ਲੱਗ ਗਿਆ। ਗੱਲ ਹੈ ਕਿ ਤੂੰ ਬਾਬੇ ਨੂੰ ਲੱਖ ਦਿੱਤਾ, 10,000 ਤੂੰ ਮੈਨੂੰ ਵੀ ਦਿੱਤਾ ਹੁੰਦਾ ਤੇ ਮੈਂ ਵੀ ਤੇਰੇ ਨਾਲ ਦੀ ਗੱਲ ਕਰਦਾ ਨਾ। ਹਾਂਜੀ ਬਾਬਾ ਜੀ, ਬਾਬਾ ਜੀ ਮੈਨੂੰ ਜ਼ਰਾ ਤਸਵੀਰ ਤੇ ਵਿਖਾਓ ਕੁੜੀ ਕਿਦਾਂ ਦੀ। ਤਸਵੀਰ ਮੋਬਾਈਲ ਮੈਂ ਲਿਆਉਣਾ ਚੁੱਕ ਕੇ ਤੁਹਾਨੂੰ ਵਿਖਾ ਦੇਣਾ। ਤੇਰੇ ਕੋਲ ਹੈ ਨਹੀਂ ਦੂਲਾ ਸਾਹਿਬ? ਨਹੀਂ, ਇਹ ਬਾਬੇ ਦੇ ਕੋਲ ਗਿਆ, ਮੈਂ ਬਾਬੇ ਨੇ ਬਸ ਮੇਰੇ ਨਾਲ ਬਹੁਤ ਫਰਾਡ ਕੀਤਾ। ਵੇਖੋ ਨਾ ਹੁਣ ਇਹ ਸੀਗੀ, ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ, ਇਹ ਅਸਲ ਤੁਸੀਂ ਵੇਖ ਲਓ ਨਾ, ਇਹ ਮੈਨੂੰ ਵਿਖਾਏ ਧੋਖਾ, ਇਹਨਾਂ ਤੋਂ ਧੋਖਾ ਹੋਇਆ ਨਾ, ਇਹ ਕਰਾਉਣ ਵਾਲੇ ਵੀ ਧੋਖਾ ਕਰਦੇ ਨੇ। ਇਹਦੇ ਨਾਲ ਧੋਖਾ ਹੋਇਆ? ਉਹ ਨਹੀਂ ਮੇਰੇ ਨਾਲ, ਹੁਣ ਕਹਿੰਦੇ ਇਹਨਾਂ ਧੋਖਾ ਇਹਦਾ ਨਹੀਂ ਹੋਇਆ। ਮੈਂ ਕਿਹਾ ਵੀ ਇਦਾਂ ਦੀਆਂ ਚੀਜ਼ਾਂ ਵਿਖਾ ਕੇ ਅਗਲੇ ਨੂੰ ਇਹ ਗੁੰਮਰਾਹ ਕਰਦੇ ਨੇ। ਅੱਛਾ, ਹੁਣ ਤੂੰ ਉਹਨੂੰ ਵੇਖ ਲਵੇਂ ਨਾ ਹਾਂ। ਤੇ ਤੈਨੂੰ ਮੈਨੂੰ ਸ਼ੱਕ ਪੈਂਦਾ ਵੇਖਦੇ ਨੂੰ, ਜਾਂ ਤਾਂ ਦੰਦਲ ਪੈ ਜਾਏਗੀ ਤੇ ਅੱਛਾ ਜਾਂ ਤੈਨੂੰ ਉਲਟੀਆਂ ਸ਼ੁਰੂ ਹੋ ਜਾਣਗੀਆਂ। ਹੁਣ ਮੈਨੂੰ ਦੱਸ, ਆ ਧੋਖਾ ਕਰਦੇ ਨੇ, ਮੈਂ ਹੋਰ ਗੱਲ ਨਹੀਂ ਕਰਨਾ, ਮੈਂ ਕਹਿੰਦਾ ਧੋਖਾ ਨਾ ਕਰੋ। ਹਾਂਜੀ ਅੱਛਾ ਯਾਰ, ਸਾਰੇ ਦੋਸਤਾਂ ਦਾ ਰਿਕੁਐਸਟ ਆ ਤੇ ਯਾਰ ਗੱਲ ਹੈ ਕਿ ਵੀ ਜਿਹੜੇ ਰਿਸ਼ਤਾ ਕਰਾਉਣ ਵਾਲੇ ਬਾਬਾ ਜੀ ਤੁਹਾਡੇ ਵਰਗੇ ਨਾ, ਉਹਨਾਂ ਨੂੰ ਥੋੜਾ ਖਿਆਲ ਕਰਨਾ ਚਾਹੀਦਾ ਕਿ ਜਿੱਦਾਂ ਦਾ ਮੁੰਡਾ ਹੋਵੇ ਗੰਜਾ ਉਦਾਂ ਨਹੀਂ ਕਰਨਾ ਭਾਵੇਂ ਚਿੱਟੇ ਵਾਲਾਂ ਵਾਲੇ ਵੀ, ਲੇਕਿਨ ਆ ਜਿਹੜਾ ਕੰਮ ਤੋਂ ਹੁਣ ਨਾ ਕੀਤਾ ਕਿ ਮੁੰਡਾ ਚਿੱਟਾ ਸੋਹਣਾ ਸੁਨੱਖਾ, ਉਹ ਅੱਗੇ ਕਹਿੰਦਾ ਮੇਰਾ ਮਸਾ ਵਿਆਹ ਹੋਇਆ ਤੇ ਉਹਦੇ ਉਹ ਮੈਂ ਉਜੜ ਗਿਆ। ਉਹਨਾਂ ਤੋਂ ਸਭ ਧੋਖਾ ਕੀਤਾ ਤੇ ਲੱਖ ਰੁਪਏ ਤੁਸੀਂ ਫੀਸ ਮੰਗ ਲੈਂਦੇ। ਯਾਰ ਕੋਈ ਖਿਆਲ ਕਰਿਆ ਕਰੋ। ਓਏ ਅਸੀਂ ਤੇ ਸਾਫ਼ ਹੀ ਰਿਸ਼ਤਾ ਵੇਖ ਕੇ ਸਾਫ਼ ਸੁਥਰੀ ਬੱਚੀ ਲੱਭ ਦਿੱਤੀ, ਹੁਣ ਆਪ ਇਦਾਂ ਦਾ ਅਸੀਂ ਉੱਥੇ ਕੀ ਕਰਦੇ ਜਨਾਬ? ਅੱਛਾ ਜਨਾਬ, ਸਾਡੇ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਹੈ। ਜਨਾਬ ਗੱਲ ਇਹ ਕਿ ਵੀ ਹੁਣ ਉਹ ਕਹਿੰਦਾ ਮੇਰੇ ਤੇ ਪ੍ਰੈਸ਼ਰ ਪਾਉਂਦੇ, ਉਹ ਕਹਿੰਦਾ ਮੇਰੇ ਤੇ ਪ੍ਰੈਸ਼ਰ ਪਾਉਂਦੇ। ਜਦ ਮੈਨੂੰ ਕਿਸੇ ਨੇ ਨਹੀਂ ਮਠਿਆਈ ਦਾ ਇੱਕ ਲੱਡੂ ਵੀ ਖਵਾਇਆ ਤੇ ਮੈਂ ਇਹਨਾਂ ਦੋਵਾਂ ਤੇ ਪ੍ਰੈਸ਼ਰ ਨਹੀਂ ਪਾਉਂਦਾ, ਤੇ ਮੈਂ ਤੇ ਭਾਜੀ ਕਰਾਂਗਾ ਹੱਕ ਸੱਚ ਦੀ ਗੱਲ। ਤੇ ਇਸੇ ਦੇਖੋ ਮੈਂ ਵਲੀਮਾ ਵੀ ਨਹੀਂ ਕਰਾਇਆ। ਜਾਨੀ ਜੀ ਤੁਸੀਂ ਵੀ ਕਰੋ ਬਰਦਾਸ਼ਤ, ਠੀਕ ਹੈ ਨਾ? ਤੇ ਨਹੀਂ, ਮੈਂ ਨਹੀਂ ਬਰਦਾਸ਼ਤ ਕਰਦਾ। ਹੁਣ ਫਿਰ ਕੀ ਕਰਨਾ ਜੇ? ਫਿਰ ਨਹੀਂ, ਬਾਬਾ ਲੈ ਜਾਵੇ। ਛੱਡ ਦੇਣੀ ਬਾਬਾ, ਜਾ ਫਿਰ ਰਿਸ਼ਤਾ ਲੱਭ ਤੇ ਕਿਤੇ ਹੋਰ ਉਹਦਾ ਕਰਾ ਦੇ। ਠੀਕ ਹੈ ਸਾਰੇ ਦੋਸਤ, ਸਾਰੇ ਨਾਜ਼ਰੀਨ, ਰਿਸ਼ਤਾ ਕਰਨ ਲੱਗੇ ਨਾ ਥੋੜਾ ਵੇਖ ਸੋਚ ਲਿਆ ਕਰੋ ਯਾਰ, ਕੀ ਹਾਲ ਇਦਾਂ ਦੇ ਫਰਾਡ ਤੋਂ ਹੁਣ ਦੇਖਣਾ ਕਿ ਹੱਸਦਾ ਵਸਦਾ ਘਰ ਬਰਬਾਦ ਹੋ ਚਲਾ, ਇੰਨਾ ਖਰਚਾ ਕਰਕੇ ਵੀ ਬਰਬਾਦੀ ਹੋ ਜਾਏ ਤੇ ਗੱਲ ਮਾੜੀ ਆ। ਠੀਕ ਹੈ, ਅੱਲਾਹ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ।